ਖਾਲਸਾ ਸਾਜਨਾ ਦਿਵਸ ਜਿੱਥੇ ਭਾਰਤ ਵਿੱਚ ਵੱਡੀ ਪੱਧਰ 'ਤੇ ਮਨਾਇਆ ਜਾਂਦਾ, ਉੱਥੇ ਹੀ ਵਿਦੇਸ਼ਾਂ ਵਿੱਚ ਵੀ ਖਾਲਸਾ ਸਾਜਨਾ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ। ਇਸੇ ਹੀ ਤਰ੍ਹਾਂ ਗੁਰਦੁਆਰਾ ਪੰਜਾ ਸਾਹਿਬ ਪਾਕਿਸਤਾਨ ਵਿੱਚ ਵੀ ਖਾਲਸਾ ਸਾਜਨਾ ਦਿਵਸ ਵਿਸਾਖੀ ਵੱਡੀ ਪੱਧਰ 'ਤੇ ਮਨਾਈ ਜਾਂਦੀ ਹੈ। ਖਾਲਸਾ ਸਾਜਨਾ ਦਿਵਸ ਮਨਾਉਣ ਲਈ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਿਸ਼ੇਸ਼ ਜਥਾ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਂਦਾ ਆ, ਜੋ ਗੁਰਦੁਆਰਾ ਪੰਜਾ ਸਾਹਿਬ ਵਿਖੇ ਵਿਸਾਖੀ ਮਨਾਉਂਦਾ ਹੈ। ਇਸ ਵਾਰ ਵੀ ਇਹ ਜਥਾ ਜਿਹੜਾ 13 ਤਰੀਕ ਨੂੰ ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਰਵਾਨਾ ਹੋ ਰਿਹਾ, ਕਿਉਂਕਿ ਜਥਾ ਪਹਿਲਾਂ ਜਾਣਾ ਸੀਗਾ, ਪਰ ਕਿਉਂਕਿ ਜਿਹੜੇ ਸਾਡੇ ਮੁਸਲਮਾਨ ਵੀਰ ਨੇ ਉਹਨਾਂ ਦਾ ਈਦ ਦਾ ਤਿਉਹਾਰ ਹੋਣ ਕਰਕੇ ਇਹ ਜਥਾ ਜਿਹੜਾ 13 ਤਰੀਕ ਨੂੰ ਜਾ ਰਿਹਾ। ਇਸ ਜਥੇ ਵਿੱਚ ਸਰਦਾਰ ਕੁਲਵੰਤ ਸਿੰਘ ਜੀ ਮੰਨਣ ਜਿਹੜੇ ਉਹ ਪਾਰਟੀ ਲੀਡਰ ਨੇ, ਅਤੇ ਸਰਦਾਰ ਅਮਰਜੀਤ ਸਿੰਘ ਜੀ ਭਲਾਈਪੁਰ ਅਤੇ ਸਰਦਾਰ ਰਵਿੰਦਰ ਸਿੰਘ ਜੀ ਖਾਲਸਾ ਜਿਹੜੇ ਉਹ ਡਿਪਟੀ ਪਾਰਟੀ ਲੀਡਰ ਨੇ। ਇਸ ਜਥੇ ਲਈ ਅਸੀਂ ਦਫ਼ਤਰ ਸ਼੍ਰੋਮਣੀ ਕਮੇਟੀ ਦਾ 1525 ਜਿਹੜੇ ਨਾਂ ਪਾਕਿਸਤਾਨ ਅੰਬੈਸੀ ਨੂੰ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 596 ਨਾਂ ਜਿਹੜੇ ਉਹ ਕੱਟ ਦਿੱਤੇ ਨੇ, 929 ਵੀਜ਼ੇ ਜਿਹੜੇ ਹੁਣ ਦਿੱਤੇ ਗਏ ਨੇ। ਮੈਂ ਸਮਝਦਾ ਕਿ ਇਹ ਬੜਾ ਉਚਿਤ ਨਹੀਂ ਗਾ ਕਿ ਵੱਡੀ ਪੱਧਰ 'ਤੇ ਜਿਹੜੇ ਵੀਜ਼ੇ ਕੱਟਣੇ, ਕਿਉਂਕਿ ਇੰਨੇ ਜ਼ਿਆਦਾ ਤਾਦਾਦ 'ਚ ਲਗਭਗ ਜੇ ਐਵਰੇਜ ਕੱਢੀਏ ਤਾਂ 40% ਜਿਹੜੇ ਉਹ ਵੀਜ਼ੇ ਕੱਟ ਦਿੱਤੇ ਨੇ। ਜਿਨ੍ਹਾਂ ਦੇ ਵੀਜ਼ੇ ਕੱਟੇ ਗਏ ਨੇ ਉਹ ਆਪਣੇ ਗੁਰਧਾਮਾਂ ਦੇ ਦਰਸ਼ਨਾਂ ਤੋਂ ਵਾਂਝੇ ਹੋ ਗਏ ਨੇ। ਉਹਨਾਂ ਦੀ ਵੇਦਨਾ ਜਿਹੜੇ ਉਹ ਆਪ ਹੀ ਬਿਆਨ ਕਰ ਸਕਦੇ ਨੇ ਕਿ ਕਿੰਨੇ ਉਹ ਆਪਣੇ ਮਹਿਸੂਸ ਕਰਦੇ ਹੋਣਗੇ ਕਿ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣਾ ਸੀ ਅਤੇ ਉਹਨਾਂ ਦੇ ਨਾਂ ਕੱਟੇ ਗਏ ਨੇ। ਇਸ ਜਥਾ ਜਿਹੜਾ ਉਹ 13 ਤਰੀਕ ਨੂੰ ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਰਵਾਨਾ ਹੋਏਗਾ, ਅਤੇ 13 ਤਰੀਕ ਨੂੰ ਰਵਾਨਾ ਹੋਣ ਤੋਂ ਇਹ ਵਿਸਾਖੀ ਮਨਾਏਗਾ ਪੰਜਾ ਸਾਹਿਬ। ਫਿਰ ਉਸ ਤੋਂ ਬਾਅਦ ਇਹ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਅਤੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦਰਸ਼ਨ ਕਰਕੇ 22 ਤਰੀਕ ਨੂੰ ਭਾਰਤ ਵਾਪਸ ਆਏਗਾ। ਇਹ ਜਥਾ ਜਿਹੜਾ ਜਾ ਰਿਹਾ, ਇਹ ਜਥਾ ਜੋ ਉੱਥੇ ਸਾਡੇ ਗੁਰਧਾਮ ਨੇ ਉਹਨਾਂ ਦੇ ਪ੍ਰਬੰਧਾਂ ਸੰਬੰਧੀ ਉੱਥੋਂ ਦੀ ਸਰਕਾਰ ਨਾਲ, ਉੱਥੋਂ ਦੀ ਕਮੇਟੀ ਨਾਲ ਵਿਚਾਰ ਕਰੂਗਾ। ਉੱਥੇ ਹੀ ਜਿਹੜੀ ਘੱਟ ਗਿਣਤੀਆਂ ਨੇ ਪਾਕਿਸਤਾਨ ਵਿੱਚ, ਉਹਨਾਂ ਦੇ ਮਸਲੇ ਵੀ ਉੱਥੋਂ ਦੀ ਸਰਕਾਰ ਨਾਲ ਵਿਚਾਰੇਗਾ, ਕਿਉਂਕਿ ਘੱਟ ਗਿਣਤੀਆਂ ਦਾ ਬਹੁਤ, ਕਿਉਂਕਿ ਉਹ ਇੱਕ ਮੁਸਲਮਾਨ ਕੰਟਰੀ ਹੋਣ ਕਰਕੇ ਉੱਥੇ ਘੱਟ ਗਿਣਤੀਆਂ 'ਤੇ ਕਈ ਤਰ੍ਹਾਂ ਦੇ ਮਸਲੇ ਨੇ, ਜਿਨ੍ਹਾਂ ਦੀ ਵਿਚਾਰ ਕਰਨ ਲਈ ਸਾਡੇ ਪਾਰਟੀ ਲੀਡਰ ਸਰਦਾਰ ਕੁਲਵੰਤ ਸਿੰਘ ਜੀ ਮੰਨਣ ਉੱਥੋਂ ਦੀ ਸਰਕਾਰ ਨਾਲ ਗੱਲਬਾਤ ਕਰਕੇ ਅਤੇ ਉਹ ਪ੍ਰਧਾਨ ਜੀ ਨੂੰ ਰਿਪੋਰਟ ਦੇਣਗੇ। ਇਹ ਜਥਾ 13 ਤਰੀਕ ਨੂੰ ਸਵੇਰੇ 8 ਵਜੇ ਦਫ਼ਤਰ ਤੋਂ ਰਵਾਨਾ ਹੋਏਗਾ, ਅਤੇ ਜਿੰਨੇ ਵੀ ਸਾਡੇ ਜਿਨ੍ਹਾਂ ਦੇ ਵੀਜ਼ੇ ਲੱਗੇ ਨੇ ਉਹ ਸਵੇਰੇ 8 ਵਜੇ ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਣ ਲਈ ਇੱਥੇ ਪਹੁੰਚਣ। ਅਤੇ ਇਹ ਜਥਾ ਜਿਹੜਾ ਉਹ ਟ੍ਰੇਨ ਰਾਹੀਂ ਵਾਹਗਾ ਬਾਰਡਰ ਤੋਂ ਅੱਗੇ ਟ੍ਰੇਨ ਰਾਹੀਂ ਜਾਏਗਾ, ਅਤੇ ਵਾਹਗਾ ਬਾਰਡਰ ਤੱਕ ਜਿਹੜਾ ਉਹ ਬੱਸਾਂ ਰਾਹੀਂ ਜਾਂ ਜਿੱਦਾਂ ਵੀ ਕਿਸੇ ਦਾ ਪ੍ਰਬੰਧ ਹੋਵੇ ਉੱਦਾਂ ਉਹ ਉੱਥੋਂ ਜਾਣਗੇ। ਇਸ ਵਾਰ ਇਹ ਜਥਾ ਜਿਹੜਾ ਜਾ ਰਿਹਾ, ਉਹਨਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵੀ ਪਾਕਿਸਤਾਨ ਭੇਜੇ ਜਾ ਰਹੇ ਨੇ, ਕਿਉਂਕਿ ਉੱਥੋਂ ਦੀ ਕਮੇਟੀ ਦੇ ਵੱਲੋਂ ਮੰਗ ਕੀਤੀ ਗਈ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚਾਹੀਦੇ ਆ, ਅਤੇ ਕੁਝ ਹੋਰ ਲਿਟਰੇਚਰ ਜਿਹੜਾ ਉਹ ਮੰਗਿਆ ਸੀਗਾ। ਉਹਦੀ ਮਾਨਯੋਗ ਪ੍ਰਧਾਨ ਸਾਹਿਬ ਸਰਦਾਰ ਜਗਤ ਸਿੰਘ ਧਾਮੀ ਜੀ ਵੱਲੋਂ ਅੰਤਰ ਕਮੇਟੀ ਵੱਲੋਂ ਉਹਦੀ ਪ੍ਰਵਾਨਗੀ ਦਿੱਤੀ ਗਈ ਆ, ਅਤੇ ਮਹਾਰਾਜ ਦੇ ਸਰੂਪ ਵੀ ਭੇਜੇ ਜਾ ਰਹੇ, ਅਤੇ ਹੋਰ ਲਿਟਰੇਚਰ ਵੀ ਉਹ ਪਾਕਿਸਤਾਨ ਕਮੇਟੀ ਲਈ ਭੇਜਿਆ ਜਾ ਰਿਹਾ। ਅਤੇ ਪਾਕਿਸਤਾਨ ਕਮੇਟੀ ਨੂੰ ਬੇਨਤੀ ਆ ਕਿ ਉਹ ਵਾਹਗਾ ਬਾਰਡਰ 'ਤੇ ਆ ਕੇ ਸਤਿਕਾਰ ਨਾਲ ਪਾਵਨ ਸਰੂਪਾਂ ਦੀ ਰਿਸੀਵਿੰਗ ਕਰਨ, ਕਿਉਂਕਿ ਉੱਥੋਂ ਜਿਹੜਾ ਉਹ ਪਾਕਿਸਤਾਨ ਕਮੇਟੀ ਦੇ ਪ੍ਰਬੰਧ ਹੋ ਜਾਣਾ। ਇਸ ਕਰਕੇ ਪਾਕਿਸਤਾਨ ਕਮੇਟੀ ਨੂੰ ਬੇਨਤੀ ਹੈ ਕਿ ਉਹ ਵਾਹਗਾ ਬਾਰਡਰ 'ਤੇ ਆ ਕੇ ਪਾਵਨ ਸਰੂਪਾਂ ਨੂੰ ਸਤਿਕਾਰ ਨਾਲ ਲਿਜਾਣ ਲਈ ਵਾਹਗਾ ਬਾਰਡਰ ਪਹੁੰਚਣ।